ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਇੱਕ ਅਜਿਹੇ ਜੋੜੇ ਦੀ ਜਿਨ੍ਹਾਂ ਨੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਯੂਐਸ ਦੀ ਬਹੁਤ ਵੱਡੀ ਏਅਰਲਾਈਨ ਉੱਤੇ ਜਿਹੜਾ ਉਹ ਲਾਸੂਟ ਕਰਨ ਦਾ ਫੈਸਲਾ ਕੀਤਾ ਹੈ। ਘਟਨਾ ਇੰਗਵੁੱਡ ਇਲਾਕਿਆਂ ਦੇ ਵਿੱਚ ਵਾਪਰੀ ਹੈ ਤੇ ਜਿਹੜਾ ਇਹ ਜੋੜਾ ਹੈ ਇਹਨਾਂ ਨੇ ਹੁਣ ਯੂਐਸ ਦੀ ਇੱਕ ਬਹੁਤ ਵੱਡੀ ਜਿਹੜੀ ਏਅਰਲਾਈਨ ਹੈ ਜੈਟ ਬਲੂ ਉਹਨਾਂ ਦੇ ਉੱਤੇ ਸੂ ਕਰਨ ਦਾ ਫੈਸਲਾ ਕੀਤਾ। ਅਸਲ ਦੇ ਵਿੱਚ ਉਹਨਾਂ ਦਾ ਦਾਅਵਾ ਇਹ ਹੈ ਕਿ ਨਿਊ ਈਅਰ ਦੇ ਦਿਨ 2024 ਦਾ ਜਦੋਂ ਖਾਤਮਾ ਸੀਗਾ ਉਦੋਂ ਮਾਈਕਲ ਰੀਸ ਤੇ ਲਈ ਫਿਰਾਨੀ ਜਿਹੜੇ ਆ ਉਹ ਆਪਣੇ ਘਰ ਦੇ ਵਿੱਚ ਸੁੱਤੇ ਹੋਏ ਸੀਗੇ। ਇਹਨਾਂ ਦਾ ਘਰ ਪੈਂਦਾ 2600 ਬਲਾਕ ਜਿਹੜਾ ਵੈਸਟ 102 ਜਿਹੜੀ ਸਟਰੀਟ ਹੈ। ਇਹਨਾਂ ਨੇ ਕਿਹਾ ਕਿ ਇੱਕ ਵਾਟਰਮੈਲਨ ਸਾਈਜ਼ ਦਾ ਜਿਹੜਾ ਆਈਸ ਦਾ ਗੋਲਾ ਸੀਗਾ ਉਹ ਏਅਰਪਲੇਨ ਤੋਂ ਡਿੱਗਿਆ ਉਹਨਾਂ ਦੇ ਘਰ ਦੇ ਵਿੱਚ ਵੱਜਿਆ ਤੇ ਬੜੀ ਖੁਸ਼ਕਿਸਮਤੀ ਦੇ ਨਾਲ ਇਹਨਾਂ ਦਾ ਜਿਹੜਾ ਉਹ ਬਚਾਅ ਹੋਇਆ। ਜਦੋਂ ਇਹਨਾਂ ਨੇ ਕੰਪਲੇਂਟ ਕੀਤੀ ਤੇ ਉਸ ਤੋਂ ਬਾਅਦ ਇਹ ਜਿਹੜੀ ਏਅਰਲਾਈਨ ਹੈ ਇਹਨਾਂ ਨੇ ਆਨਾਕਾਨੀ ਕੀਤੀ। ਇਹਨਾਂ ਨੇ ਕਿਹਾ ਵੀ ਇਹ ਤਾਂ ਹੋ ਨਹੀਂ ਸਕਦਾ। ਫੈਡਰਲ ਐਵੀਏਸ਼ਨ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਕੋਲੇ ਮਾਮਲਾ ਆ ਗਿਆ ਤੇ ਉਹਨਾਂ ਨੇ ਦੇਖਿਆ ਕਿ ਵਾਕਈ ਇਹਨਾਂ ਦੇ ਘਰ ਦੇ ਵਿੱਚ ਇਹ ਜਿਹੜਾ ਗੋਲਾ ਉਹ ਜਹਾਜ਼ ਤੋਂ ਹੀ ਡਿੱਗਿਆ ਸੀ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਵੱਜਿਆ। ਇਹ ਜਿਹੜੀ ਘਟਨਾ ਸੀਗੀ ਉਹ ਵਾਪਰੀ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਬਚਾਅ ਹੋ ਗਿਆ ਸੀਗਾ। ਉਹ ਕਹਿੰਦੇ ਕਿ ਅਜਿਹੀ ਘਟਨਾ ਜੁਲਾਈ 2023 ਦੇ ਵਿੱਚ ਮੈਸਾਚੂਸੈਟਸ ਦੇ ਵਿੱਚ ਵਾਪਰ ਚੁੱਕੀ ਆ ਜਿੱਥੇ ਇਸੇ ਤਰ੍ਹਾਂ ਇੱਕ ਰਿਹਾਇਸ਼ੀ ਇਮਾਰਤ ਦੇ ਉੱਤੇ ਜਹਾਜ਼ ਤੋਂ ਗੋਲਾ ਡਿੱਗਿਆ ਸੀਗਾ। ਜਨਵਰੀ 2024 ਦੇ ਵਿੱਚ ਦੱਸਿਆ ਗਿਆ ਵੀ ਮਾਫ ਕਰਨਾ ਜਨਵਰੀ 2025 ਦੇ ਵਿੱਚ ਇਹਨਾਂ ਦਾ ਜਿਹੜਾ ਲਾਸੂਟ ਆ ਉਹ ਸਟਾਰਟ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਕਰਾਂਗੇ। ਹੁਣ ਇਹਨਾਂ ਨੇ ਜਦੋਂ ਏਅਰਲਾਈਨ ਦੇ ਨਾਲ ਗੱਲਬਾਤ ਕੀਤੀ ਸਾਰਾ ਮਸਲਾ ਪ੍ਰੈਸ ਦੇ ਵਿੱਚ ਆ ਗਿਆ ਤਾਂ ਹੁਣ ਇਸ ਜੋੜੇ ਨੇ ਏਅਰਲਾਈਨ ਨੂੰ $1 ਮਿਲੀਅਨ ਦਾ ਜਿਹੜਾ ਸੂ ਕਰਨ ਦਾ ਫੈਸਲਾ ਕੀਤਾ ਤੇ ਕੰਪਲੇਨੈਂਟ ਜਿਹੜਾ ਨੇ ਉਹਨੇ ਸ਼ਿਕਾਇਤ ਕਰਤਾ ਜਿਹੜਾ ਉਹ ਕਹਿੰਦਾ ਕਿ ਸਾਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਅਨਸੇਫ ਹਾਂ ਤੇ ਅਸੀਂ ਇਮੋਸ਼ਨਲ ਡਿਸਟ੍ਰੈਸ ਦਾ ਜਿਹੜਾ ਉਹਦਾ ਸਾਹਮਣਾ ਕੀਤਾ ਤੇ ਨਾਲ ਹੀ ਇਹਦੇ ਨਾਲ ਉਹ ਕਹਿੰਦੇ ਕਿ ਜਦੋਂ ਵੀ ਕੋਈ ਜਹਾਜ਼ ਲੰਘਦਾ ਤਾਂ ਅਸੀਂ ਹੁਣ ਉਹਦੇ ਤੋਂ ਡਰ ਜਾਂਦੇ ਹਾਂ, ਘਬਰਾ ਜਾਂਦੇ ਹਾਂ। ਪਰ ਹੁਣ ਜੈਟ ਬਲੂਜ਼ ਜਿਹੜੀ ਆ ਉਹਨਾਂ ਨੇ ਡਿਨਾਈ ਕੀਤੀ ਆਪਣੀ ਰਿਸਪੌਂਸਿਬਿਲਿਟੀ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕੰਡਕਟ ਕਰਾਂਗੇ ਅਸੀਂ ਕੰਪਲਾਈਡ ਜਾਂ ਹੋਰ ਇੰਡਸਟਰੀ ਜਿਹੜੇ ਸਟੈਂਡਰਡਸ ਨੇ ਉਹਨਾਂ ਦੇ ਨਾਲ ਜਾਂ ਰੈਗੂਲੇਸ਼ਨਸ ਦੇ ਨਾਲ। ਪਰ ਉਹ ਜਿਹੜਾ ਜੋੜਾ ਉਹਨਾਂ ਨੇ ਮੀਡੀਆ ਦੇ ਵਿੱਚ ਵੀ ਆ ਕੇ ਦੱਸਿਆ ਵੀ ਇਹ ਸਾਡੇ ਲਈ ਬਹੁਤ ਭਿਆਨਕ ਸੁਪਨੇ ਦੇ ਵਾਂਗ ਸੀ। ਜੀ ਜੀ